ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅਕਾਲੀ ਦਲ ਦੀ ਪੋਲਿਟਿਕਸ ਤੋਂ, ਰਾਜਨੀਤੀ ਤੋਂ, ਸਿਆਸਤ ਤੋਂ। ਕੱਲ ਵੀ ਆਪਾਂ ਜਿਹੜਾ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਦੀ ਸਿਹਤ ਹੋਰ ਬਿਮਾਰ ਹੋ ਗਈ ਹੈ। ਡਾਕਟਰ ਸੁੱਖੀ ਸੱਤਾਧਾਰੀਆਂ 'ਚ ਜਾ ਰਲੇ ਨੇ। ਡਾਕਟਰ ਸੁੱਖੀ ਤੋਂ ਬਾਅਦ ਹੁਣ ਇਆਲੀ ਦੀਆਂ ਤਿਆਰੀ ਦੀਆਂ ਕਨਸੋਆਂ ਨੇ ਤੇ ਚੁੱਪ ਮਜੀਠੀਆ ਵੀ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਡਾਕਟਰ ਸੁੱਖੀ ਦੇ ਜਾਣ ਨਾਲ ਇਹ ਚਰਚਾ ਜ਼ੋਰ ਫੜ ਗਈ ਕਿ ਵੀ ਲੈ ਵੀ 5ਵੀਂ ਜਿਮਨੀ ਚੋਣ ਆ ਗਈ। ਜੀ ਜੀ ਜੀ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਚੋਣ ਪ੍ਰਚਾਰ ਕਰਨ ਦਾ ਚਾਅ ਬਹੁਤ ਚੜ੍ਹਦਾ ਹੈ। ਉਹ ਚੋਣ ਪ੍ਰਚਾਰ ਕਰਨ ਨੂੰ ਬਹੁਤ ਪਸੰਦ ਕਰਦੇ ਨੇ, ਰੈਲੀ ਕਰਨ ਨੂੰ ਜਾਂ ਰੋਡ ਸ਼ੋਅ ਕਰਨ ਨੂੰ, ਹੈ ਨਾ, ਜਾਂ ਗੱਡੀ ਦੇ ਉੱਤੇ ਖੜ ਕੇ ਭਾਸ਼ਣ ਕਰਨ ਨੂੰ ਉਹਨਾਂ ਨੂੰ ਬੜਾ ਮਤਲਬ ਕਿ ਚੰਗਾ ਲੱਗਦਾ, ਉਹਦੇ ਵਿੱਚ ਆਨੰਦ ਲੈਂਦੇ। ਪਰ ਡਾਕਟਰ ਸੁੱਖੀ ਵਾਲੇ ਮਾਮਲੇ 'ਚ ਲੱਗਦਾ ਕਿ ਆਮ ਆਦਮੀ ਪਾਰਟੀ ਚੋਣ 'ਚ ਨਹੀਂ ਜਾਣਾ ਚਾਹੁੰਦੀ ਜੀ। ਡਾਕਟਰ ਸੁੱਖੀ ਅਸਤੀਫਾ ਦੇਣਗੇ ਨਹੀਂ, ਜੋ ਸੰਭਾਵਨਾ ਲੱਗ ਰਹੀ ਹੈ। ਤੇ ਜੇ ਉਹ ਅਸਤੀਫਾ ਨਹੀਂ ਦੇਣਗੇ ਤਾਂ ਅਕਾਲੀ ਦਲ ਵਾਲੇ ਮੰਗ ਕਰਨਗੇ ਕਿ ਵੀ ਦਲ ਬਦਲੂ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇ। ਜੇ ਅਕਾਲੀ ਦੇ 3 ਚੋਂ 2 MLA ਜਾਂਦੇ ਫਿਰ ਦਲ ਬਦਲੂ ਕਾਨੂੰਨ ਲਾਗੂ ਨਹੀਂ ਹੁੰਦਾ, ਕਿਉਂਕਿ 2/3 ਹੈ ਨਾ। ਹੁਣ ਇੱਕ ਜਾਣ ਨਾਲ ਦਲ ਬਦਲੂ ਕਾਨੂੰਨ ਲਾਗੂ ਹੁੰਦਾ। ਸੋ ਜਦੋਂ ਇਹ ਮੁੱਦਾ ਆਊਗਾ ਕਿ ਉਹ ਅਸਤੀਫਾ ਨਹੀਂ ਦੇ ਰਹੇ ਜੀ, ਉਹਨਾਂ ਨੂੰ MLA ਛੱਡਣੀ ਪਊਗੀ ਜੀ, ਤੇ ਉਹ ਮਾਮਲਾ ਵਿਧਾਨ ਸਭਾ 'ਚ ਆਊਗਾ ਤੇ ਵਿਧਾਨ ਸਭਾ ਦੇ ਸਪੀਕਰ ਕੋਲ ਚਲਾ ਜਾਊਗਾ ਜੀ। ਫਿਰ ਸਪੀਕਰ ਦੇ ਰਹਿਮੋ ਕਰਮ ਤੇ ਮੈਨੂੰ ਯਾਦ ਹੈ ਕਿ ਆਮ ਆਦਮੀ ਪਾਰਟੀ ਦੇ MLA ਕਾਂਗਰਸ 'ਚ ਆਏ ਸੀ ਤੇ ਕੈਪਟਨ ਉਹਨੇ ਕਿੰਨਾ ਲੰਮਾ ਸਮਾਂ ਲੰਘਾਤਾ ਸੀ, ਐਂ ਸਾਰਤਾ ਸੀ ਕੰਮ, ਚੋਣ ਕਰਾਈ ਹੋਣੀ ਸੀ। ਸੋ ਉਹੀ ਜੀ ਪ੍ਰਕਿਰਿਆ ਇੱਥੇ ਵੀ ਹੋ ਸਕਦੀ ਹੈ ਕਿ ਜਦੋਂ ਸਪੀਕਰ ਕੋਲ ਮਾਮਲਾ ਆਉਣਾ ਤਾਂ ਸਪੀਕਰ ਨੇ ਕਹਿਣਾ ਵੀ ਕਿ ਇਹਦੇ ਸ਼ਾਮਲ ਹੋਣ ਨਾਲ ਸਰਕਾਰ ਥੋੜਾ ਬਚ ਰਹੀ ਹੈ ਕੋਈ। ਸਰਕਾਰ ਕੋਲ ਤਾਂ ਪਹਿਲਾਂ ਹੀ 92 MLA ਨੇ ਕਿ ਜੇ ਸੱਤਾ 'ਚ ਕੋਈ ਹਿਲਜੁਲੇ ਨਹੀਂ ਹੋਣੀ ਉਹਦੇ ਆਉਣ ਨਾਲ ਤੇ ਫਿਰ ਕੀ ਉਧਰ ਕੀ ਇੱਧਰ ਕਿਉਂ ਚੋਣ 'ਚ ਜਾਣਾ। ਜੇ ਉਹ ਮਾਮਲੇ ਨੂੰ ਠੰਡੇ ਵਾਸਤੇ ਪਾ ਸਕਦੇ ਨੇ। ਔਰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੇ ਇਹੀ ਨੀਤੀ ਅਖਤਿਆਰ ਕੀਤੀ ਹੈ ਕਿ ਆਪਾਂ ਅਸਤੀਫਾ ਲੈਣਾ ਹੀ ਨਹੀਂਗਾ, ਆਪਾਂ ਚੋਣ ਕਰਾਉਣੀ ਹੋਣੀ। ਠੀਕ ਹੈ, ਐਂ ਟਪਾਓ ਸਮਾਂ। ਇੱਕ ਤਾਂ ਇਹ ਪ੍ਰਕਿਰਿਆ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਇਆਲੀ ਵਾਲੀ, ਦੇਖੋ ਡਾਕਟਰ ਸੁੱਖੀ ਤਾਂ ਹੁਣ ਚਲੇ ਗਏ। ਹੁਣ ਅਕਾਲੀਆਂ ਨੂੰ ਡਾਕਟਰ ਸੁੱਖੀ ਦੀ ਫਿਕਰ ਨਹੀਂ, ਹੁਣ ਅਕਾਲੀਆਂ ਨੂੰ ਇਆਲੀ ਦੀ ਫਿਕਰ, ਮਜੀਠੀਆ ਦੀ ਫਿਕਰ ਹੈ, ਮਜੀਠੀਆ ਦੀ ਘਰ ਵਾਲੀ ਦੀ ਫਿਕਰ ਹੈ ਨਾ, ਕਿ ਉਹ ਕਿਉਂਕਿ 2 MLA ਬਚੇ ਨੇ ਜੀ। ਦੇਖੋ ਇਆਲੀ ਵੀ ਕਿਤੇ ਨਾ ਕਿਤੇ ਡਾਕਟਰ ਸੁੱਖੀ ਵਾਂਗ ਸਿਧਾਂਤਵਾਦੀ ਮੰਨੇ ਜਾਂਦੇ ਨੇ। ਇਆਲੀ ਦਾ ਆਪਣੇ ਹਲਕੇ 'ਚ ਆਪਣੇ ਪੱਧਰ ਦਾ ਇੱਕ ਰਸੂਖ ਹੈ ਜੀ। ਤਾਂ ਹੀ ਜਿਹੜੇ ਇਸ ਵਾਰ ਵਿਧਾਨ ਸਭਾ 'ਚ ਪਹੁੰਚੇ ਨੇ ਨਾ ਆਮ ਆਦਮੀ ਪਾਰਟੀ ਤੋਂ ਬਿਨਾਂ, ਉਹ ਆਪਣੇ ਦਮਖਮ ਨਾਲੇ ਪਹੁੰਚੇ ਨੇ। ਉਹਨਾਂ ਦਾ ਹਲਕੇ 'ਚ ਕੋਈ ਸੀਗਾ ਆਧਾਰ। ਆਮ ਆਦਮੀ ਪਾਰਟੀ ਦਾ ਜਿਹੜੇ ਜਿੱਤੇ ਨੇ ਉਹ ਤਾਂ ਦਮਖਮਾਂ ਦੀ ਲੋੜ ਨਹੀਂ ਸੀ, ਉਹ ਤਾਂ ਨੇਰੀ 'ਚ ਜਿੱਤ ਗਏ ਨਾ, ਹਵਾ ਦੇ ਬੁੱਲੇ ਨਾਲ, ਹੈ ਨਾ। ਸੋ ਇਸ ਲਈ ਜਿਹੜੇ ਉਹ ਤੋਂ ਬਿਨਾਂ ਜਿੱਤੇ ਨੇ ਉਹ ਆਪਣੇ ਦਮ ਤੇ ਜਿੱਤੇ ਨੇ, ਚਾਹੇ ਉਹਨਾਂ 'ਚ ਇਆਲੀ ਆ, ਚਾਹੇ ਪ੍ਰਗਟ ਆ, ਚਾਹੇ ਡਾਕਟਰ ਸੁੱਖੀ ਆ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਆਲੀ ਬਾਰੇ ਮੰਨਿਆ ਜਾਂਦਾ ਕਿ ਉਹ ਅਕਾਲੀ ਦਲ ਨਹੀਂ ਛੱਡੂਗਾ। ਠੀਕ ਹੈ। ਤੇ ਇਆਲੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਪਰ ਉਹ ਅੱਜ ਦੀ ਤਰੀਕ 'ਚ ਸੁਖਬੀਰ ਨਾਲ ਵੀ ਨਹੀਂ ਤੁਰੂਗਾ ਤੇ ਬਾਗੀਆਂ ਨਾਲ ਅਜੇ ਉਹ ਨਜ਼ਰ ਨਹੀਂ ਆ ਰਹੇ। ਠੀਕ ਹੈ। ਫਿਰ ਇਆਲੀ ਕਿੱਧਰ ਜਾਣਗੇ? ਕਿ ਉਹ ਸਾਇਲੈਂਟ ਰਹਿ ਕੇ ਬਾਤ ਕਰਨਗੇ? ਕਿਉਂਕਿ ਇਹ ਵੀ ਚਰਚਾ ਕਿ ਇਆਲੀ ਤੇ ਗੁਣੂਆ ਵੀ ਪੈ ਸਕਦਾ ਕਿ ਬਈ ਪ੍ਰਧਾਨ ਇਹਨੂੰ ਬਣਾ ਦਿਓ। ਹਾਂਜੀ ਹਾਂਜੀ, ਬਿਲਕੁਲ। ਇੱਥੋਂ ਤੱਕ ਦੀਆਂ ਹੈ ਨਾ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ। ਜਦੋਂ ਡਾਕਟਰ ਸੁੱਖੀ ਆਮ ਆਦਮੀ ਪਾਰਟੀ ਸ਼ਾਮਲ ਹੋਏ ਤਦ ਇੱਕ ਸਵਾਲ ਆਇਆ ਭਗਵੰਤ ਮਾਨ ਹੋਰਾਂ ਦੇ ਮੂਹਰੇ ਕਿ ਜੀ ਕੀ ਮਨਪ੍ਰੀਤ ਇਆਲੀ ਵੀ ਤੁਹਾਡੇ ਨਾਲ ਆਉਣਗੇ?
ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਜਵਾਬ ਸੀ ਉਹ ਇੱਕ ਸੁਲਝੇ ਹੋਏ ਰਾਜਨੀਤਿਕ ਲੀਡਰ ਵਾਲਾ ਸੀ ਕਿ ਲੈ ਵੀ ਖੇਡ ਤੀਰ ਚਲਾਤਾ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਸਾਰੀਆਂ ਪਾਰਟੀਆਂ 'ਚ ਕੋਈ ਚੰਗੇ ਲੋਕ ਹੁੰਦੇ ਨੇ ਤੇ ਅਕਾਲੀ ਵੀ ਉਹਨਾਂ ਚੋਂ ਇੱਕ ਨੇ, ਤੇ ਚੰਗੇ ਲੋਕ ਜੇ ਸਾਡੇ ਨਾਲ ਆਉਣਗੇ ਤਾਂ ਪਾਰਟੀ ਹੋਰ ਮਜ਼ਬੂਤ ਹੋਊਗੀ, ਪੰਜਾਬ ਦੀ ਹੋਰ ਸੇਵਾ ਕਰੂਗੀ। ਕਹਿੰਦੇ ਸਾਡੇ ਜੇ ਕੱਲ ਨੂੰ ਮਨ ਮਿਲੇ ਤਾਂ ਕੋਈ ਹਰਜ ਨਹੀਂ ਗਾ ਕਿ ਅਕਾਲੀ ਵੀ ਇੱਧਰ ਬੈਠੇ ਹੋਣ। ਕੀ ਇਹ ਗੱਲ ਕਹਿ ਕੇ ਭਗਵੰਤ ਮਾਨ ਹੋਰਾਂ ਨੇ ਅਕਾਲੀ ਨੂੰ ਆਫਰ ਦਿੱਤੀ ਹੈ? ਕੀ ਉਹਨਾਂ ਨੂੰ ਇਹ ਸੰਕੇਤ ਦਿੱਤਾ ਕਿ ਤੇਰੇ ਲਈ ਵੀ ਬੂਹੇ ਖੁੱਲੇ ਨੇ? ਸਹੀ, ਬਿਲਕੁਲ ਸਹੀ। ਕੀ ਇਹ ਗੱਲ ਕਹਿ ਕੇ ਅਕਾਲੀਆਂ ਦੇ ਮਨ 'ਚ ਇੱਕ ਬੇਮਤਲਬ ਤੋਂ ਸ਼ੰਕਾ ਪੈਦਾ ਕਰਤੀ ਹੈ ਅਕਾਲੀ ਪ੍ਰਤੀ, ਹੈ ਨਾ? ਜਾਂ ਅਕਾਲੀ ਦੇ ਮਨ ਦੇ ਵਿੱਚ ਵੀ ਇਹ ਕੀੜਾ ਪਾਤਾ ਕਿ ਵੀ ਸੋਚੋ ਯਾਰ ਕਿ ਕੀ ਬਾਹਰੇ ਬੈਠੇ ਰਹਿਣਾ, ਰਾਵਾਂ ਹੈਗੀਆਂ ਨੇ, ਆਪਸ਼ਨ ਹੈਗੀਆਂ ਨੇ, ਕਿਉਂ ਨਾ ਸੱਤਾ। ਮਤਲਬ ਇੱਕ ਰਾਜਨੀਤਿਕ ਚਾਲ ਵੀ ਤੁਸੀਂ ਕਹਿ ਸਕਦੇ ਹੋ ਇਹਨੂੰ, ਹੈ ਨਾ, ਦਾ ਵੀ ਖੇਡਿਆ ਕਹਿ ਸਕਦੇ ਹੋ। ਪਰ ਜਿੱਥੋਂ ਤੱਕ ਵਿਕਰਮ ਮਜੀਠੀਆ ਪਰਿਵਾਰ ਦੀ ਗੱਲ ਹੈ, ਵਿਕਰਮ ਮਜੀਠੀਆ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ। ਪਿਛੋਕੜ ਉਹਦਾ ਕਾਂਗਰਸੀ ਬਣ ਬੋਲਦਾ, ਤਾਂ ਰਿਸ਼ਤੇਦਾਰੀ ਇੱਧਰ ਪਈ ਤੇ ਉਹ ਤੋਂ ਬਾਅਦ ਸਾਰਾ ਕੁਛ ਏਦਾਂ ਹੋਇਆ। ਹਾਂਜੀ, ਬਦਲਿਆ ਸਰ। ਪਰ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਵਿਕਰਮ ਮਜੀਠੀਆ ਹੁਣ ਥੋੜਾ ਜਿਹਾ ਹਾਸ਼ੀਏ ਤੇ ਨਜ਼ਰ ਆਉਣ ਲੱਗੇ ਨੇ। ਉਹ ਪਰਿਵਾਰਕ ਮਸਲਾ ਹੈ, ਪਾਰਟੀ ਮਸਲਾ ਹੈ, ਇਹ ਅਜੇ ਕਾਫੀ ਕੁਛ ਢਕਿਆ ਹੋਇਆ। ਪਰ ਪ੍ਰਕਾਸ਼ ਸਿੰਘ ਬਾਦਲ ਪਹਿਲੇ ਦਿਨ ਤੋਂ ਵਿਕਰਮ ਮਜੀਠੀਆ ਬਾਰੇ ਜਿਹੋ ਜਿਹੀ ਰਾਏ ਰੱਖਦੇ ਸੀ ਉਹ ਜਨਤਕ ਹੁੰਦੀ ਰਹੀ ਹੈ। ਜੀ, ਸਹੀ ਹੈ, ਬਿਲਕੁਲ। ਚੰਡੀਗੜ੍ਹ ਦੇ ਵਿੱਚ JW ਮੈਰੀਅਟ ਦੇ ਅੰਦਰ ਬਕਾਇਦਾ ਤੌਰ ਤੇ NRI ਸੰਮੇਲਨ ਚੱਲ ਰਿਹਾ ਸੀ। ਉਸ NRI ਸੰਮੇਲਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਦੀ ਪਿੱਠ ਪਿੱਛੇ ਖੜੇ ਸੀਗੇ ਵਿਕਰਮ ਮਜੀਠੀਆ, ਤੇ ਪ੍ਰਕਾਸ਼ ਸਿੰਘ ਬਾਦਲ ਨੇ ਪਿੱਛਾ ਹੱਥ ਕਰਕੇ ਕਿਹਾ ਸੀ, ਕਹਿੰਦਾ ਕਿ ਆਹ ਦੇਖ ਲਓ ਨਾ ਖੜਾ, ਕਹਿੰਦਾ ਨਾ ਕੋਈ ਜੇਲ੍ਹ ਕੱਟੀ ਨਾ ਕੁਛ ਕੱਟਣੀ, ਕਹਿੰਦਾ ਮੇਰੀ ਥਾਂ ਲੈਣ ਨੂੰ ਫਿਰਦਾ। ਸੋ ਇਹ ਟਿੱਪਣੀ ਇੱਕ ਨਹੀਂ 2-3 ਵਾਰ ਕੀਤੀ ਆ ਉਹਨਾਂ ਨੇ। ਤੇ ਇਸੇ ਤਰ੍ਹਾਂ ਦਾ ਇੱਕ ਵਰਤਾਰਾ ਹੋਇਆ ਜਦੋਂ ਹਰਸਿਮਰਤ ਕੌਰ ਬਾਦਲ MP ਦੀ ਚੋਣ ਲਈ ਕਾਗਜ਼ ਭਰਨ ਦੀ ਤਿਆਰੀ ਸੀ। ਸਵੇਰੇ ਸਵੇਰੇ ਸਾਰਾ ਪਰਿਵਾਰ ਉੱਥੋਂ ਨਿਕਲਣ ਲੱਗਿਆ ਬਠਿੰਡਿਓਂ ਘਰੋਂ, ਤੇ ਕਹਿੰਦੇ ਅਚਾਨਕ ਗੱਡੀ ਆ ਕੇ ਰੁਕੀ ਤੇ ਵਿਕਰਮ ਮਜੀਠੀਆ 'ਚ ਉਤਰੇ। ਕਹਿੰਦੇ ਕਾਕਾ ਜੀ ਤੁਸੀਂ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਤੇਰੀ ਡਿਊਟੀ ਤਾਂ ਉੱਥੇ ਲਾਈ ਵੀ ਆ। ਕਹਿੰਦਾ ਜੀ ਭੈਣ ਦਾ ਸੁਨੇਹਾ ਲੱਗਿਆ ਸੀ ਕਵਰਿੰਗ ਕੈਂਡੀਡੇਟ ਵਜੋਂ ਨਾ ਭਰਨਾ। ਉਹ ਅੱਛਾ। ਤੇ ਪ੍ਰਕਾਸ਼ ਸਿੰਘ ਬਾਦਲ ਦੇਖਣਗੇ, ਮੈਨੂੰ ਪਤਾ ਹੀ ਨਹੀਂ। ਸੋ ਕਿੰਨੀ ਤਰ੍ਹਾਂ ਦੀ ਰਾਜਨੀਤਿਕ 'ਚ ਗੱਲਾਂ ਚੱਲੀਆਂ ਕਿ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਕਿ ਸੁਖਬੀਰ ਬਾਦਲ ਦੀ ਥਾਂ ਲੈ ਲੈਣਗੇ, ਜਦੋਂ ਕਿ ਸੁਖਬੀਰ ਬਾਦਲ ਦੇ ਨਾਲ ਢਾਲ ਬਣ ਕੇ ਖੜਦੇ ਵੀ ਰਹੇ ਨੇ ਵਿਕਰਮ ਮਜੀਠੀਆ ਜੀ। ਸੁਖਬੀਰ ਬਾਦਲ ਦੀ ਧਿਰ ਬਣ ਕੇ ਉਹ ਕਈਆਂ ਨਾਲ ਲੜੇ ਵੀ ਨੇ। ਪਰ ਜਿੰਨਾ ਹੁਣ ਲੰਮੇ ਸਮੇਂ ਤੋਂ ਕਾਟੋ-ਕਲੇਸ਼ ਚੱਲ ਰਿਹਾ ਅਕਾਲੀ ਦਲ ਦੇ ਅੰਦਰ, ਇਸ ਖਿੱਚੋਤਾਣ ਦੇ ਵਿੱਚ ਕਿਤੇ ਵੀ ਵਿਕਰਮ ਮਜੀਠੀਆ ਨਜ਼ਰ ਨਹੀਂ ਆ ਰਿਹਾ। ਕੀ ਉਹਨਾਂ ਦਾ ਜਿਹੜਾ ਉਹ ਕੇਸ ਹੈ, ਕੀ ਉਹ ਕੇਂਦਰ ਨਾਲ ਪੰਗਾ ਹੈ, ਕੀ ਉਹ ਸੂਬਾ ਸਰਕਾਰ ਨਾਲ ਪੰਗਾ ਹੈ, ਉਹ ਸਾਰੇ ਮਸਲਿਆਂ ਕਰਕੇ ਉਹ ਚੁੱਪ ਨੇ। ਕੀ ਭਾਜਪਾ ਨਾਲ ਜਿਹੜੀ ਉਹਨਾਂ ਦੀ ਕਹੀ ਜਾ ਰਹੀ ਹੈ ਕਿ ਨਰਮ ਸੁਰ ਹੈ, ਤਾਲ ਮਿਲਦੀ ਹੈ, ਉਹਦਾ ਕੋਈ ਸੰਕੇਤ ਹੈ? ਕੀ ਉਹ ਅਕਾਲੀ ਦਲ ਦੀ ਸਥਿਤੀ ਨੂੰ ਇੱਕ ਸੁਲਝੇ ਹੋਏ ਲੀਡਰ ਵਾਂਗ ਬਾਚ ਕਰ ਰਹੇ ਨੇ? ਕੀ ਉਹ ਪਾਸਾ ਪਲਟ ਕੇ ਆਪਣੇ ਪੁਰਾਣੇ ਪਰਿਵਾਰਕ ਪਿਛੋਕੜ ਦੇ ਹਵਾਲੇ ਨਾਲ ਕਾਂਗਰਸ ਵਾਲੇ ਪਾਲੇ ਬਾਰੇ ਜਾਣ ਬਾਰੇ ਸੋਚ ਰਹੇ ਨੇ ਕਿ ਅਗਲੀ ਵਿਧਾਨ ਸਭਾ 'ਚ ਕੀ ਹੋਣਾ? ਕੀ ਸੱਤਾਧਾਰੀ ਧਿਰ ਵੀ ਬਤੌਰ MLA ਉਹਨਾਂ ਦੀ ਪਤਨੀ ਨੂੰ ਆਪਣੇ ਪਾਲੇ 'ਚ ਲਿਜਾਣ ਬਾਰੇ? ਸੋ ਕੀ ਹੋ ਸਕਦਾ, ਕੁਛ ਨਹੀਂ ਪਤਾ। ਮਤਲਬ ਡਾਕਟਰ ਸੁੱਖੀ ਹੋਰਾਂ ਦੇ ਉਸ ਘਟਨਾਕ੍ਰਮ ਤੋਂ ਬਾਅਦ ਅਕਾਲੀ ਦਲ ਨੂੰ ਲੱਗਦਾ ਕਿ ਸਾਨੂੰ ਕੁਝ ਨਹੀਂ ਪਤਾ ਕੀ ਹੋਣਾ ਸਾਡੇ ਘਰੇ। ਤੇ ਇਹ ਰਾਜਨੀਤੀ ਹੈ, ਪਲ 'ਚ ਕਦੋਂ ਕਿਹੜਾ ਪਾਸਾ ਲੈ ਜਾਵੇ ਪਤਾ ਨਹੀਂਗਾ। ਪਰ ਅਕਾਲੀ ਦਲ ਨੂੰ ਡਾਕਟਰ ਸੁੱਖੀ ਦੇ ਜਾਣ ਤੋਂ ਬਾਅਦ ਹੁਣ ਆਪਣੇ 2 MLAs ਦਾ ਬਹੁਤ ਫਿਕਰ ਹੈ। ਬਿਲਕੁਲ ਜੀ। ਦੇਖੋ, ਜਦੋਂ ਸੱਤਾ ਨਹੀਂ ਨਾ ਰਹਿੰਦੀ ਤੁਹਾਡੇ ਕੋਲੇ, ਤੁਹਾਡੇ ਹੱਥ ਦੇ ਵਿੱਚ, ਤਾਂ ਕੰਟਰੋਲ ਵੀ ਨਹੀਂ ਰਹਿੰਦਾ ਬਹੁਤ ਸਾਰੀਆਂ ਚੀਜ਼ਾਂ ਤੇ, ਉਹ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ। ਨਹੀਂ, ਤੁਸੀਂ ਕੰਟਰੋਲ ਦੇਖੋ ਕਿ ਪਹਿਲਾਂ ਬਾਗੀ ਧੜੇ ਚੋਂ ਚੰਦੂ ਮਾਜਰੇ ਹੋਰੀ, ਬੀਬੀ ਜਗੀਰ ਕੌਰ ਹੋਰੀ, ਬਡਾਲੇ ਹੋਰੀ, ਮਲੂਕਾ ਹੋਰੀ, ਰਖੜਾ ਹੋਰੀ, ਇਹ ਸਾਰੇ ਜਾ ਕੇ ਜਥੇਦਾਰ ਸਾਹਿਬ ਨੂੰ ਇੱਕ ਚਿੱਠੀ ਸੌਂਪੇ। ਉਹ ਚਿੱਠੀ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ, ਸੁਖਬੀਰ ਬਾਦਲ ਨੇ ਚਿੱਠੀ ਸੌਂਪਤੀ। ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ 30 ਤਰੀਕ ਰੱਖ ਲਈ ਕਿ 30 ਤਰੀਕ ਨੂੰ ਅਸੀਂ ਪੰਜ ਸਿੰਘ ਸਭਾਵਾਂ ਦੀ ਬੈਠਕ ਕਰਾਂਗੇ, ਤੇ ਸੁਖਬੀਰ ਦੀ ਚਿੱਠੀ ਜਨਤਕ ਹੋ ਗਈ। ਉਸ ਸਭ ਦੇ ਦਰਮਿਆਨ ਉਹ FIR ਵਾਲੀ ਘਟਨਾਕ੍ਰਮ ਦਾ ਹਵਾਲਾ ਸਾਹਮਣੇ ਆ ਗਿਆ ਕਿ FIR ਰੱਦ ਕਰਾਉਣ ਲਈ ਕੀ ਕੁਛ ਕੀਤਾ। ਇਹ ਤੋਂ ਪਹਿਲਾਂ ਕਿ 30 ਤਰੀਕ ਨੂੰ ਪੰਜ ਸਿੰਘ ਸਭਾਵਾਂ ਦੀ ਬੈਠਕ ਹੁੰਦੀ, ਕੱਲ ਬਾਗੀ ਧੜੇ ਨਾਲ ਸੰਬੰਧਿਤ ਕੁਝ SGPC ਮੈਂਬਰ ਪਹੁੰਚ ਗਏ ਉੱਥੇ, ਮੌਜੂਦਾ ਤੇ ਸਾਬਕਾ। ਉਹਨਾਂ ਨੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਇੱਕ ਹੋਰ ਚਿੱਠੀ ਸੌਂਪਤੀ। ਉਹ ਕਹਿੰਦੇ ਜੀ
ਅਕਾਲ ਤਖਤ ਸਾਹਿਬ ਤੋਂ ਫੈਸਲਾ ਹੁੰਦਾ ਕਿ ਡੇਰਾ ਮੁਖੀ ਨਾਲ ਕੋਈ ਸਾਂਝ ਨਹੀਂ ਰੱਖਣੀ, ਤੇ ਸੁਖਬੀਰ ਬਾਦਲ ਤਾਂ ਮੁਲਾਕਾਤਾਂ ਕਰਦੇ ਰਹੇ ਨੇ ਜੀ। ਉਹ ਤਾਂ ਜੀ ਉਹਨਾਂ ਦੀਆਂ ਫਿਲਮਾਂ ਲਈ, ਉਹਨਾਂ ਦੇ ਪ੍ਰੋਗਰਾਮਾਂ ਲਈ, ਜੇ ਉਹ ਤੇ ਉਹਦੇ ਵਿੰਗ ਨਾਲ, ਉਹਨਾਂ ਦੇ ਲੀਡਰਾਂ ਨਾਲ ਮੁਲਾਕਾਤਾਂ ਹੋਈਆਂ ਨੇ ਜੀ। ਤੇ ਆ ਕਹਿੰਦੇ ਜੀ ਆ ਹੁਣ FIR ਵਾਲੀ ਘਟਨਾ ਸਾਹਮਣੇ ਆ ਗਈ ਕਿ FIR ਜਾਲੀ ਤਰੀਕੇ ਨਾਲ ਰੱਦ ਕਰਾਈ ਆ। ਸੋ ਕਰਨੈਲ ਸਿੰਘ ਪੰਜੋਲੀ ਵੀ, ਭਾਈ ਮਨਜੀਤ ਸਿੰਘ ਵੀ, ਬੀਬੀ ਪਰਮਜੀਤ ਕੌਰ ਲਾਂਡਰਾ ਵੀ, ਹਰਦੇਵ ਸਿੰਘ ਵੀ, ਸੁਰਿੰਦਰ ਸਿੰਘ ਹੋਰੀ ਵੀ ਇਹ ਕੱਲ ਮਿਲ ਕੇ ਆਏ ਨੇ। ਹੁਣ ਇਸ ਲਈ ਇਹ ਉਹਨਾਂ ਨੇ ਅਚੇਚੇ ਤੌਰ ਤੇ ਉਹ ਚਿੱਠੀ ਮੰਗ ਕੀਤੀ ਹੈ ਕਿ ਸੁਖਬੀਰ ਬਾਦਲ ਲਾਂਭੇ ਹੋਣ, ਕੁਰਸੀ ਛੱਡਣ। ਬਿਲਕੁਲ। ਸੋ ਇਸ ਲਈ ਬਾਕੀ ਧੜਾ ਕੀ ਅਕਾਲੀ ਦਲ ਦੀ ਬਹਾਲੀ ਦੀ ਲੜਾਈ ਲੜ ਰਿਹਾ ਕਿ ਸਿਰਫ ਸੁਖਬੀਰ ਬਾਦਲ ਦੀ ਕੁਰਸੀ ਲੈਣ ਲਈ ਲੜਾਈ ਲੜ ਰਿਹਾ? ਜਥੇਦਾਰਾਂ ਉੱਤੇ, ਪੰਜ ਸਿੰਘ ਸਾਹਿਬਾਨਾਂ ਉੱਤੇ ਕੀ ਇਹ 30 ਤਰੀਕ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਦਬਾਅ ਬਣਾਉਣ ਦੀ ਰਾਜਨੀਤੀ ਹੈ, ਜਾਂ ਉਹਨਾਂ ਨੂੰ ਸੱਚ ਤੋਂ ਜਾਣੂ ਕਰਾਉਣ ਦੀ ਰਾਜਨੀਤੀ ਹੈ? ਇਸ ਲਈ ਅਕਾਲੀ ਦਲ ਦੇ ਅੰਦਰ ਜੋ ਕੁਝ ਚੱਲ ਰਿਹਾ ਉਹ ਅਕਾਲੀ ਦਲ ਦੇ ਹਿੱਤ 'ਚ ਤਾਂ ਬਿਲਕੁਲ ਵੀ ਨਹੀਂ ਹੈ, ਪਰ ਪੰਜਾਬ ਦੇ ਹਿੱਤ 'ਚ ਵੀ ਨਜ਼ਰ ਨਹੀਂ ਆ ਰਿਹਾ। ਇਹਦਾ ਫਾਇਦਾ ਦੂਜੀਆਂ ਰਾਜਨੀਤਿਕ ਪਾਰਟੀਆਂ ਚੱਕਣ ਨੂੰ ਤਿਆਰ ਨੇ। ਅਕਾਲੀ ਦਲ ਇਸ ਨੂੰ ਬੜੇ ਮਤਲਬ ਆਪਣੇ ਸਿਧਾਂਤਵਾਦੀ ਤਰੀਕੇ ਨਾਲ ਜੇਕਰ ਮਸਲਾ ਨਿਬੇੜ ਕੇ ਮੁੜ ਕੇ ਸਰਜੀਤ ਹੋਣ ਦੀ ਕੋਸ਼ਿਸ਼ ਕਰਦਾ ਤਾਂ ਸ਼ਾਇਦ ਪੰਜਾਬ ਦਾ ਵੀ ਇਹਦੇ ਨਾਲ ਕੁਝ ਭਲਾ ਹੁੰਦਾ। ਦੇਖੋ ਉਹ ਤਾਂ ਬਿਲਕੁਲ ਤੁਹਾਡੀ ਗੱਲ ਜਾਇਜ਼ ਆ, ਮੰਨ ਸਕਦੇ ਹਾਂ, ਪਰ ਰੌਲਾ ਇਹ ਹੈ ਸ਼ਰਮਾ ਜੀ, ਕੋਈ ਦੌਰ ਹੁੰਦਾ ਸੀਗਾ ਜਦੋਂ ਅਕਾਲੀ ਦਲ ਦੇ ਵਿੱਚੋਂ ਸੇਖਵਾਂ, ਅਜਨਾਲਾ ਤੇ ਬ੍ਰਹਮਪੁਰਾ ਬਾਹਰ ਗਏ, ਅਕਾਲੀ ਦਲ ਨੇ ਪ੍ਰਵਾਹ ਨਹੀਂ ਕੀਤੀ। ਕੋਈ ਦੌਰ ਸੀਗਾ ਜਦੋਂ ਅਕਾਲੀ ਦਲ ਦੇ ਵਿੱਚੋਂ ਬੀਬੀ ਜਗੀਰ ਕੌਰ ਨੇ ਬਾਗੀ ਸੁਰਾਂ ਅਖਤਿਆਰ ਕੀਤੀਆਂ, ਮਨਪ੍ਰੀਤ ਆਲੀ, ਜਗਮੀਤ ਸਿੰਘ ਬਰਾੜ, ਅਕਾਲੀ ਦਲ ਨੇ ਕੋਈ ਪ੍ਰਵਾਹ ਨਹੀਂ ਕੀਤੀ। ਕੋਈ ਦੌਰ ਸੀ ਫਿਰ ਬਾਅਦ ਦੇ ਵਿੱਚ ਆ ਪ੍ਰੇਮ ਸਿੰਘ ਚੰਦੂਮਾਜਰਾ, ਮਲੂਕਾ ਤੇ ਢੀਂਡਸਾਲਾ ਦੌਰ, ਅਕਾਲੀ ਦਲ ਡੈਮੋਕ੍ਰੇਟਿਕ ਬਣਿਆ, ਅਕਾਲੀ ਦਲ ਨੇ ਪ੍ਰਵਾਹ ਨਹੀਂ ਕੀਤੀ। ਪਰ ਕਿੰਨਾ ਕੁ ਚਿਰ ਤੁਹਾਡੇ ਹੱਥ ਦੇ ਵਿੱਚੋਂ ਮਿੱਟੀ ਕਰ ਰਹੀ ਹੈ ਔਰ ਤੁਸੀਂ ਉਸ ਮੁੱਠੀ ਨੂੰ ਬੰਦ ਤੱਕ ਨਹੀਂ ਕਰ ਪਾ ਰਹੇ, ਕਰ ਸਕਦੇ, ਤੁਹਾਡੇ 'ਚੋਂ ਸਮਰੱਥਾ ਨਹੀਂ ਬਚੀ, ਤੁਹਾਡੀ ਲੀਡਰਸ਼ਿਪ ਤੇ ਸਵਾਲ ਉੱਠ ਰਹੇ ਨੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿਆਸੀ ਰਸਾਤਲ ਤੇ ਉਹ ਜਿਹੀਆਂ ਨਹੀਂ ਰਹੀਆਂ ਜਿਹੜੀਆਂ 2-3 ਸਾਲ ਪਹਿਲਾਂ ਸੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ। ਮਾਨ ਸਾਹਿਬ ਦੀ ਇੱਛਾ ਹੈ, ਕਹਿੰਦੇ ਕਿ ਪਹਿਲਾਂ ਜ਼ਿਮਨੀ ਚੋਣਾਂ ਕਰਵਾ ਲਈਏ ਤੇ ਫਿਰ ਪੰਚਾਇਤੀ ਚੋਣਾਂ, ਕਿਉਂਕਿ ਜੇ ਪੰਚਾਇਤੀ ਕਰਾ ਲਈਆਂ ਤੇ ਫਿਰ ਕਿਤੇ ਵਲੰਟੀਅਰ ਨਾ ਰੁੱਸ ਜਾਣ ਵੀ ਮਾਨ ਸਾਹਿਬ ਸਾਨੂੰ ਨਹੀਂ ਲੜਨ ਦਿੱਤਾ, ਸਾਡੀ ਨਹੀਂ ਮਦਦ ਕੀਤੀ, ਉਹ ਫਲਾਣੇ ਦੇ ਕਾਗਜ਼ ਨਹੀਂ ਰੱਦ ਕਰਾਏ, ਇਹ ਨਹੀਂ ਕਰਾਇਆ, ਉਹ ਨਹੀਂ ਕਰਾਇਆ। ਪ੍ਰਵੀਨ ਜੀ, ਪੰਚਾਇਤੀ ਚੋਣਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ। ਆਪਾਂ ਨੂੰ ਇਸ ਖਬਰ ਤੇ ਚਰਚਾ ਕਰਦੇ ਹਾਂ ਤਾਂ ਸ਼ਰਮ ਆਉਂਦੀ ਹੈ ਕਿ ਕਦੇ ਜੀ ਵਿਚਾਲੇ ਹੋਣ ਜਾ ਰਹੀਆਂ ਜੀ, ਕਦੇ ਜੀ ਹੁਣ ਜਨਵਰੀ 'ਚ ਖਤਮ ਹੋ ਗਿਆ ਕਾਰਜਕਾਲ, ਹੁਣ ਤੁਰੰਤ ਹੋ ਜਾਣੀਆਂ। ਨਹੀਂ ਜੀ, ਅਦਾਲਤ 'ਚ ਦੱਸਿਆ ਕਿ ਜੀ ਸਤੰਬਰ 'ਚ ਕਰਾਵਾਂਗੇ। ਆਪਾਂ ਹਲੇ 2-3 ਦਿਨ ਪਹਿਲਾਂ ਹੀ ਖਬਰ ਕਰਕੇ ਹਟੇ ਹਾਂ। ਪੰਜਾਬ ਦੇ ਐਡਵੋਕੇਟ ਜਨਰਲ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਲੱਗੀ ਪਟੀਸ਼ਨ ਦੇ ਜਵਾਬ ਦੇ ਵਿੱਚ ਕਿਹਾ ਕਿ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਪੰਜਾਬ ਸਰਕਾਰ ਸਤੰਬਰ 'ਚ ਪੰਚਾਇਤੀ ਚੋਣਾਂ ਕਰਾਉਣ ਦੀ ਤਿਆਰੀ 'ਚ ਹੈ, ਸਾਡੀ ਤਿਆਰੀ ਹੋ ਗਈ ਆ। ਤੇ ਜਦੋਂ ਨਗਰ ਨਿਗਮ ਦੀ ਗੱਲ ਹੀ ਕਹਿੰਦੇ ਇਹਦੇ ਲਈ ਸਾਨੂੰ ਸਮਾਂ ਦੇ ਦਿਓ ਜੀ, ਤੁਹਾਨੂੰ ਅਗਲੀ ਤਰੀਕ ਦੇ ਦੱਸਦੇ ਹਾਂ। ਉਹਦੇ ਲਈ 22 ਤਰੀਕ ਤੱਕ ਦਾ ਸਮਾਂ ਪਿਆ ਤੇ ਉਦੋਂ ਫਿਰ ਦੱਸਾਂਗੇ। ਪਰ ਹੁਣ ਪਤਾ ਲੱਗ ਰਿਹਾ ਕਿ ਪੰਚਾਇਤੀ ਚੋਣਾਂ ਤਾਂ ਨਵੰਬਰ 'ਚ ਹੋਣਗੀਆਂ। ਆਪਾਂ ਕੈਬਨਿਟ ਦੀ ਬੈਠਕ ਦੇ ਹਵਾਲੇ ਨਾਲ ਕੱਲ ਗੱਲ ਕਰ ਰਹੇ ਸੀ ਜੀ, ਤੇ ਜਦੋਂ ਅਮਨ ਅਰੋੜਾ ਤੇ ਹਰਪਾਲ ਚੀਮਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੈਬਨਿਟ ਦੀ ਬੈਠਕ ਦੇ ਫੈਸਲਿਆਂ ਨੂੰ ਲੈ ਕੇ, ਤਾਂ ਮੀਡੀਆ ਨੇ ਸਵਾਲ ਪੁੱਛਿਆ, ਕਹਿੰਦੇ ਨਾ ਪੰਚਾਇਤ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਤੇ ਆਪਾਂ ਕੱਲੇ ਗੱਲ ਕੀਤੀ ਸੀ ਕਿ ਸੰਭਵ ਹੀ ਨਹੀਂਗਾ ਕਿ ਕੈਬਨਿਟ ਦੀ ਬੈਠਕ 'ਚ ਪੰਚਾਇਤ ਨੂੰ ਲੈ ਕੇ ਮਸਲਾ ਨਾ ਵਿਚਾਰਿਆ ਗਿਆ, ਮਸਲਾ ਵਿਚਾਰਿਆ ਗਿਆ। ਔਰ ਉਸ ਬੈਠਕ ਦੇ ਵਿੱਚ ਬਾਹਰ ਜਨਤਕ ਕਰਨ ਦੀ ਬਜਾਏ ਮੂੰਹਜ਼ਬਾਨੀ ਇਹ ਫੈਸਲਾ ਹੋਇਆ ਕਿ ਪਹਿਲਾਂ ਜ਼ਿਮਨੀ ਚੋਣਾਂ ਫਿਰ ਪੰਚਾਇਤੀ ਚੋਣਾਂ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਹਿੰਦੇ ਸਪਸ਼ਟ ਕਰਤਾ ਕਿ ਵੀ ਪਹਿਲਾਂ ਜ਼ਿਮਨੀ ਚੋਣਾਂ ਤੇ ਗੌਰ ਕਰੋ, ਫਿਰ ਉਸ ਤੋਂ ਬਾਅਦ ਆਪਾਂ ਪੰਚਾਇਤੀ ਚੋਣਾਂ ਦੇ ਪਿੜ 'ਚ ਨਿਤਰਾਂਗੇ। ਪੰਚਾਇਤੀ ਚੋਣਾਂ ਤੇ ਨਗਰ ਨਿਗਮ ਚੋਣਾਂ ਇੱਕੋ ਪੜਾਅ 'ਚ ਖਿੱਚ ਦਾਂਗੇ ਕੰਮ, ਤੁਸੀਂ ਤਿਆਰੀ ਰੱਖੋ। MLA ਨੂੰ ਹਦਾਇਤ ਆਪਾਂ ਇਕੱਲੇ ਗੱਲ ਕਰਕੇ ਹਟੇ ਕਿ ਹਦਾਇਤ ਹੋ ਗਈ ਪਿੰਡਾਂ ਜਾਓ। 4 ਜ਼ਿਮਨੀ ਚੋਣਾਂ ਦੇ ਹਲਕਾ ਇੰਚਾਰਜਾਂ ਨੂੰ ਹਦਾਇਤ ਹੋ ਗਈ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਹਿੰਦੇ ਕੈਬਨਿਟ 'ਚ ਜਾਣੂ ਕਰਾਇਆ ਆਪਣੇ ਕੈਬਨਿਟ ਦੇ ਸਾਥੀਆਂ ਨੂੰ ਕਿ ਦਿੱਲੀ ਤੋਂ ਮੈਨੂੰ ਖਬਰ ਮਿਲ ਰਹੀ ਆ ਕਿ ਵੀ ਜੰਮੂ ਕਸ਼ਮੀਰ ਦੀਆਂ, ਹਰਿਆਣੇ ਦੀਆਂ, ਮਹਾਰਾਸ਼ਟਰ ਦੀਆਂ ਚੋਣਾਂ, ਜੰਮੂ ਕਸ਼ਮੀਰ ਤਾਂ ਪੜਾਅ 'ਚ ਹੋਣੀਆਂ, ਪਰ ਹਰਿਆਣੇ ਤੇ ਮਹਾਰਾਸ਼ਟਰ ਦੀਆਂ ਤਾਂ ਇੱਕੋ ਪੜਾਅ 'ਚ ਹੋ ਜਾਣੀਆਂ। ਸੋ ਇਸ ਲਈ ਕਹਿੰਦੇ ਕਿ ਉਹ ਅਕਤੂਬਰ 'ਚ ਹੋਣਗੀਆਂ। ਠੀਕ ਹੈ। ਤੇ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਜੇ ਅਕਤੂਬਰ ਦੇ ਵਿੱਚ ਹਰਿਆਣੇ ਤੇ ਮਹਾਰਾਸ਼ਟਰ ਦੀਆਂ ਚੋਣਾਂ ਹੋਣਗੀਆਂ ਤਾਂ ਪੰਜਾਬ ਦੀਆਂ ਉਹ ਜ਼ਿਮਨੀ ਚੋਣਾਂ ਵੀ ਜਿਹੜੀਆਂ 4 ਸੀਟਾਂ ਖਾਸ ਕਰ ਗਿੱਦੜਵਾਹਾ, ਡੇਰਾ ਬਾਬਾ ਨਾਨਕ, ਹਨਾ, ਚੱਬੇਵਾਲ ਤੇ ਬਰਨਾਲੇ ਵਾਲੀਆਂ ਨੇ ਜਿਹੜੀਆਂ, ਇਹ 4 ਦੇ ਉੱਤੇ ਵੀ ਅਕਤੂਬਰ 'ਚ ਚੋਣ ਹੋਊਗੀ ਜੀ। ਸੋ ਜੇ ਅਕਤੂਬਰ 'ਚ ਹੁੰਦੀ ਹੈ ਕਹਿੰਦੇ ਫਿਰ ਆਪਾਂ ਨਵੰਬਰ 'ਚ ਇਹ ਕਰਾ ਲਓ। ਵੈਸੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਇਹ ਵੀ ਧਿਆਨ 'ਚ ਆਇਆ ਕਿ ਬਈ ਆਪਾਂ ਝੋਨੇ ਦਾ ਸੀਜ਼ਨ ਵੀ ਧਿਆਨ 'ਚ ਰੱਖਣਾ। ਠੀਕ ਹੈ। ਪਰ ਉਹ ਕਹਿੰਦੇ ਦਿਨਾਂ ਦੀ ਗਿਣਤੀ ਮਿਣਤੀ ਇਹੋ ਜਿਹੀ ਬੈਠ ਰਹੀ ਹੈ ਕਿ ਉਹਦੇ ਵਿੱਚ ਜ਼ਿਮਨੀ ਚੋਣ ਵੀ ਆ ਸਕਦੀ, ਉਹਦੇ ਵਿੱਚ ਨਗਰ ਨਿਗਮ, ਨਗਰ ਕੌਂਸਲ ਤੇ ਪੰਚਾਇਤੀ ਚੋਣਾਂ ਵੀ ਆ ਸਕਦੀ। ਪਹਿਲਾਂ ਸਰਪੰਚੀ ਦੀਆਂ ਚੋਣਾਂ ਹੋਣਗੀਆਂ, ਫਿਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਹੋਣਗੀਆਂ। ਤੇ ਇਸ ਗੱਲ ਨੇ ਕਿ ਇਹ ਨਵੰਬਰ ਤੱਕ ਜਾ ਸਕਦੀਆਂ
ਕਹਿੰਦੇ ਕੈਬਨਿਟ 'ਚ ਇਹ ਹੋਈ ਮੂੰਹਜ਼ਬਾਨੀ ਚਰਚਾ ਦਾ ਸੁਨੇਹਾ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਵੀ ਲਾ ਦਿੱਤਾ ਗਿਆ, ਉਹਨੂੰ ਵੀ ਜਾਣੂ ਕਰਾ ਦਿੱਤਾ ਗਿਆ ਕਿ ਅਗਲੀ ਸੁਣਵਾਈ ਤੇ ਅਦਾਲਤ ਦੇ ਵਿੱਚ ਵੀ ਇਹ ਦਰੁਸਤ ਕਰ ਦਿਓ ਕਿ ਜੀ ਅਸੀਂ ਚੋਣਾਂ ਨਵੰਬਰ ਤੱਕ ਕਰਾਵਾਂਗੇ। ਸੋ ਇਸ ਲਈ ਹੁਣ ਪੰਜਾਬ ਦੇ ਵਿੱਚ 13,241 ਪੰਚਾਇਤਾਂ ਜਿਹੜੀਆਂ ਚੋਣ ਹੋਣੀਆਂ ਉਹਨਾਂ ਦੀ ਚੋਣ ਨਵੰਬਰ ਤੱਕ ਚੱਲ ਸਕਦੀ ਆ। ਬਿਲਕੁਲ ਜੀ, ਪਹਿਲਾਂ ਸਾਰਾ ਵਲੰਟੀਅਰਾਂ ਦਾ ਜ਼ੋਰ ਜਿਮਨੀ ਚੋਣਾਂ 'ਚ ਲਵਾਉਣਾ, ਫਿਰ ਉਹਨਾਂ ਨੂੰ ਕਹਿਣਾ ਕਿ ਹੁਣ ਤੁਹਾਡੇ ਲਈ ਸਰਪੰਚੀਆਂ ਪੰਚੀਆਂ ਨੇ। ਜੀ ਜੀ। ਅਗਲੀ ਗੱਲ ਕਰੀਏ 15 ਅਗਸਤ ਦੀ ਪੰਜਾਬ ਦੇ ਵਿੱਚ। ਸ਼ਰਮਾ ਜੀ ਕਹਿੰਦੇ ਜਸ਼ਨ ਤੇ ਵੰਡ ਦੀ ਟੀਸ ਨਾਲੋਂ ਨਾਲ ਹੀ ਚੱਲੇ ਜੀ। ਕਈ ਥਾਈਂ ਜਸ਼ਨ ਵੀ ਮਨਾਏ ਲੋਕਾਂ ਨੇ ਤੇ ਕਈ ਥਾਈਂ ਟੀਸ ਵੀ ਮਹਿਸੂਸ ਕੀਤੀ। ਦੇਖੋ 78ਵਾਂ ਆਜ਼ਾਦੀ ਦਿਹਾੜਾ ਪ੍ਰਵੀਨ ਜੀ, ਇਸ 15 ਅਗਸਤ ਦੇ 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਦੇਸ਼ ਭਰ ਦੇ ਵਿੱਚ ਸਮਾਗਮ ਹੋਏ ਨੇ। ਦੇਸ਼ ਭਰ 'ਚ ਜਸ਼ਨ ਵੀ ਦੇਖੋ, ਆਜ਼ਾਦੀ ਘੁਲਾਟੀਆਂ ਨੇ ਆਪਣਾ ਯੋਗਦਾਨ ਤਾਂ ਪਾਇਆ, ਕੁਰਬਾਨੀਆਂ ਤਾਂ ਦਿੱਤੀਆਂ ਇਸ ਆਜ਼ਾਦੀ ਦੇ ਲਈ, ਹੈ ਨਾ। ਉਹ ਵੱਖਰਾ ਇੱਕ ਸਵਾਲ ਜੀ ਉਹਦਾ ਕਿਉਂ ਖੜਾ ਕਿ ਜਿਹੜੇ ਸੁਪਨੇ ਸਜੋ ਕੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਕਿ ਉਹ ਸੁਪਨੇ ਵਾਲੀ ਆਜ਼ਾਦੀ ਆਈ। ਬਿਲਕੁਲ ਸਹੀ, ਬਿਲਕੁਲ। ਕਿ ਉਹ ਸਿਧਾਂਤ ਵਾਲੀ ਆਜ਼ਾਦੀ, ਪਰ ਇਹ ਤਾਂ ਨਹੀਂ ਕਹਿਣਾ ਕਿ ਅਸੀਂ ਹੁਣ ਉਸ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਨੂੰ ਅਣਗੌਲਿਆ ਕਰ ਦਈਏ। ਸੋ ਜੇ ਪੰਜਾਬ ਦੇ ਹਿੱਸੇ 80% ਪੰਜਾਬੀਆਂ ਦੇ ਹਿੱਸੇ ਕੁਰਬਾਨੀਆਂ ਆਈਆਂ ਤੇ ਉਹਨਾਂ 80% ਵਿੱਚੋਂ 90% ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਨੇ, ਹੈ ਨਾ, ਤੇ ਫਿਰ ਤੁਸੀਂ ਇਸ ਨੂੰ ਅਣਗੌਲਿਆ ਤਾਂ ਨਹੀਂ ਕਰਕੇ ਚੱਲ ਸਕਦੇ ਨਾ। ਸੋ ਇਸ ਲਈ ਦੇਸ਼ ਭਰ 'ਚ ਆਜ਼ਾਦੀ ਦਿਹਾੜਾ ਮਨਾਇਆ ਗਿਆ, ਪੰਜਾਬ 'ਚ ਵੀ ਮਨਾਇਆ ਗਿਆ। ਪੰਜਾਬ ਦੇ ਵਿੱਚ ਸਰਕਾਰੀ ਪੱਧਰ ਤੇ ਵੀ ਸਮਾਗਮ ਹੋਏ, ਸਕੂਲੀ, ਕਾਲਜ, ਯੂਨੀਵਰਸਿਟੀ ਸੰਸਥਾਵਾਂ ਦੇ ਪੱਧਰ ਤੇ ਵੀ ਸਮਾਗਮ ਹੋਏ। ਹਾਂਜੀ। ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਲਾਲ ਕਿਲ੍ਹੇ ਤੇ 11ਵੀਂ ਵਾਰ ਤਿਰੰਗਾ ਲਹਿਰਾ ਕੇ ਆਪਣੇ ਰਿਕਾਰਡ ਨੂੰ ਵਾਧਾ ਕਰ ਰਹੇ ਨੇ, ਹੈ ਨਾ। ਉਹ ਕਹਿੰਦੇ ਵੀ ਪਹਿਲੇ 5 ਸਾਲ ਵੀ ਮੇਰੀ ਟਰਮ ਸੀ, ਦੂਏ 5 ਸਾਲ ਵੀ ਮੇਰੀ ਟਰਮ ਸੀ, 5 ਸਾਲ ਮੈਂ ਪਹਿਲੀ ਵਾਰ ਝੰਡਾ ਲਹਿਰਾ ਰਿਹਾ, 5 ਵਾਰ ਦੂਜੀ ਵਾਰ ਲਾ ਰਿਹਾ, ਤੇ ਇਹ ਇਸ ਟਰਮ ਦਾ ਪਹਿਲਾ 15 ਅਗਸਤ ਦਾ ਇਸ ਲਈ 11ਵੀਂ ਵਾਰ ਹੋ ਗਿਆ। ਨਹਿਰੂ ਤੇ ਇੰਦਰਾ ਤੋਂ ਬਾਅਦ ਕਹਿੰਦੇ ਲਾਲ ਕਿਲ੍ਹੇ ਤੇ ਇੰਨੀ ਵਾਰ ਝੰਡਾ ਲਹਿਰਾਉਣ ਵਾਲਾ ਜੇ ਕੋਈ ਪ੍ਰਧਾਨ ਮੰਤਰੀ ਤਾਂ ਨਰਿੰਦਰ ਮੋਦੀ। ਬਿਲਕੁਲ ਸਹੀ। ਇਹ ਰਿਕਾਰਡ ਜੇਕਰ ਰਾਜਨੀਤੀ ਕੋਈ ਹਲਚਲ ਨਹੀਂ ਹੁੰਦੀ ਜਾਂ ਕੋਈ ਹੋਰ ਕੋਈ ਵਰਤਾਰਾ ਨਹੀਂ ਵਾਪਰਦਾ ਤਾਂ ਇਹ ਰਿਕਾਰਡ 11 ਦੀ ਬਜਾਏ 15 ਤੱਕ ਵੀ ਜਾਣਾ। ਠੀਕ ਹੈ ਨਾ। ਜੇ ਇਹ ਟਰਮ ਪੂਰੀ ਹੁੰਦੀ ਹੈ ਨਰਿੰਦਰ ਮੋਦੀ ਹੋਰਾਂ ਦੀ ਤਾਂ 15 ਸਾਲ ਦਾ ਵੀ ਬਣਨਾ ਰਿਕਾਰਡ, ਇਹ ਵੱਖਰੀ ਗੱਲ ਹੈ। ਉਸ ਲਾਲ ਕਿਲ੍ਹੇ ਤੋਂ ਨਰਿੰਦਰ ਮੋਦੀ ਹੋਰਾਂ ਨੇ 103 ਮਿੰਟ ਭਾਸ਼ਣ ਦਿੱਤਾ। ਮਤਲਬ 11 ਵਾਰ ਤਿਰੰਗਾ ਲਹਿਰਾ ਕੇ ਲਾਲ ਕਿਲ੍ਹੇ ਤੋਂ 11ਵੀਂ ਵਾਰ ਸੰਬੋਧਨ ਕਰਦਿਆਂ ਵੀ ਐਡੇ ਬੜੇ ਅਹੁਦੇ ਤੇ ਰਹਿੰਦਿਆਂ ਵੀ ਪ੍ਰਧਾਨ ਮੰਤਰੀ ਨੂੰ ਥੋੜੇ ਸ਼ਬਦਾਂ 'ਚ ਗੱਲ ਕਹਿਣੀ ਤਾਂ ਨਹੀਂ ਆਈ। 103 ਮਿੰਟ ਭਾਸ਼ਣ ਦੇ ਕੇ ਉਹਨਾਂ ਨੇ ਜਿਹੜੀ ਸਿੱਧਾ ਦੇਸ਼ ਨੂੰ ਵੰਗਾਰ ਪਾਈ ਜਾਂ ਕਹਿ ਤਾ ਕਿ ਜੋ ਕਰਨਾ ਕਰ ਲਓ, ਮੈਂ ਤਾਂ ਇੱਕ ਦੇਸ਼ ਇੱਕ ਚੋਣ ਕਰਾ ਕੇ ਰਹੂੰਗਾ। ਜਦੋਂ ਕਿ ਆਪਾਂ ਇਸ ਪਹਿਲੂ ਤੇ ਗੱਲ ਕਰਦੇ ਰਹੇ ਹਾਂ ਕਿ ਵੀ ਲੋਕ ਸਭਾ ਚੋਣਾਂ ਹੁੰਦੀਆਂ ਤਾਂ ਇੱਕ ਵੱਖਰਾ ਪਹਿਲੂ ਆ, ਉਹ ਕੇਂਦਰ ਦੀ ਸਰਕਾਰ ਚੁਣੀ ਜਾਂਦੀ ਆ, ਪਰ ਜੇ ਉਹਦੇ ਨਾਲ ਸੂਬਈ ਚੋਣਾਂ ਹੋਈਆਂ ਤਾਂ ਸੂਬਈ ਮਸਲੇ ਮਰ ਜਾਣੇ ਆ। ਖੇਤਰੀ ਪਾਰਟੀਆਂ ਤਾਂ ਮਰੇ ਰਹੀਆਂ, ਫਿਰ ਸੂਬਿਆਂ ਦੇ ਮਸਲੇ ਵੀ ਮਰ ਜਾਣੇ ਜੇ ਵਿਧਾਨ ਸਭਾ ਚੋਣਾਂ ਉਹਦੇ ਨਾਲੇ ਹੋਈਆਂ। ਸੋ ਜਦੋਂ ਕਿ ਇਕੱਠੀਆਂ ਚੋਣਾਂ ਕਰਾਉਣ ਦੀ ਪ੍ਰਕਿਰਿਆ ਇੱਕ ਆਪਣੇ ਆਪ 'ਚ ਇਹ ਪਹਿਲੂ ਹੈ ਕਿ ਹਰ ਸੂਬੇ ਦਾ ਆਪਣਾ ਮੌਸਮ ਹੈ, ਆਪਣਾ ਸੱਭਿਆਚਾਰ ਆ, ਆਪਣੇ ਮੁੱਦੇ ਆ, ਆਪਣੇ ਮਸਲੇ ਆ, ਬਿਲਕੁਲ ਸਹੀ, ਹੈ ਨਾ। ਪਰ ਉਹਦੇ ਬਾਵਜੂਦ ਤੁਸੀਂ ਜੇ ਉਸਨੂੰ ਲੋਕ ਸਭਾ ਚੋਣਾਂ ਦੇ ਵਿੱਚ ਰੋੜਨਾ ਚਾਹੋਗੇ ਤਾਂ ਫਿਰ ਤੁਸੀਂ ਸਥਾਨਕ ਮਸਲਿਆਂ ਨੂੰ ਵੀ ਮਾਰਨਾ ਚਾਹੋਗੇ, ਸਥਾਨਕ ਲੀਡਰਸ਼ਿਪ ਨੂੰ ਮਾਰਨਾ ਚਾਹੋਗੇ, ਖੇਤਰੀ ਪਾਰਟੀਆਂ ਨੂੰ ਵੀ। ਪਰ ਅਗਲੇ ਨੇ ਲਾਲ ਕਿਲ੍ਹੇ ਤੋਂ ਖੜ ਕੇ ਕਹਿਤਾ ਕਿ ਮੇਰੀ ਤਾਂ ਤਿਆਰੀ ਆ। ਹਾਂ, ਜਿਹੜਾ ਇੱਕ ਚੰਗਾ ਸੰਕੇਤ ਮਿਲਿਆ 103 ਮਿੰਟ ਦੇ ਭਾਸ਼ਣ ਚੋਂ, ਉਹ ਮਿਲਿਆ ਕਿ 2036 ਚ ਓਲੰਪਿਕ ਭਾਰਤ ਚ ਹੋ ਸਕਦਾ। ਉਹ ਕਹਿੰਦੇ ਸਾਡੀ ਕੋਸ਼ਿਸ਼ ਹੈ ਕਿ 2036 ਦਾ ਓਲੰਪਿਕ ਭਾਰਤ ਦੀ ਧਰਤੀ ਤੇ ਹੋਵੇ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਵੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਦੇ ਵਿੱਚ ਤਿਰੰਗਾ ਲਹਿਰਾਉਣ ਪਹੁੰਚੇ ਸੀ। ਠੀਕ ਹੈ ਜੀ। ਉਹਨਾਂ ਨੇ ਤਿਰੰਗਾ ਲਹਿਰਾਇਆ, ਪਰੇਡ ਤੋਂ ਸਲਾਮੀ ਲਈ ਤੇ ਉਹਨਾਂ ਨੇ ਕਿਹਾ ਕਿ 80% ਦੀ ਆਜ਼ਾਦੀ ਦਿਵਾਉਣ ਦੇ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ, ਤੇ ਉਹਨਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਹੁਣ ਅਗਲੀ ਲੜਾਈ ਸਾਨੂੰ ਪਾਣੀ ਵਾਲੀ ਲੜਨੀ ਪੈਣੀ। ਠੀਕ ਹੈ। ਤੇ ਪਾਣੀਆਂ ਦੀ ਲੜਾਈ ਲੜਨ ਦਾ ਉਹਨਾਂ ਨੇ ਪ੍ਰਗਟਾਇਆ। ਪਰ ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜਦੋਂ ਦੇਸ਼ ਆਜ਼ਾਦੀ ਦਿਹਾੜਾ ਮਨਾਉਂਦਾ ਹੈ ਤਦ ਪੰਜਾਬ ਚਾਹੇ ਉਹ ਚੜ੍ਹਦਾ ਹੈ ਤੇ ਚਾਹੇ ਉਹ ਲਹਿੰਦਾ ਹੈ ਤਾਂ ਉਹ ਵੰਡ ਦੀ ਟੀਸ ਨੂੰ ਯਾਦ ਕਰਦਿਆਂ ਉਹ ਪੀੜ ਵੀ ਮਹਿਸੂਸ ਕਰਦਾ। ਉਹ ਜ਼ਖਮ ਅਜੇ ਭਰੇ ਨਹੀਂ ਹੈਗੇ। ਖਾਸ ਕਰਕੇ ਇਹ ਜ਼ਖਮ ਇਸ ਲਈ ਹੋਰ ਅੱਲੇ ਹੋ ਜਾਂਦੇ ਨੇ ਕਿ ਬਈ ਅਸੀਂ ਬਿਨਾਂ ਹਥਿਆਰਾਂ ਤੋਂ, ਬਿਨਾਂ ਗੋਲੀ ਸਿੱਕੇ, ਬਿਨਾਂ ਰਫਲਾਂ ਤੋਂ ਹੀ ਆਪਣੇ ਆਪ ਹੀ ਮਾਰ ਲਏ। ਰਾਜਨੀਤੀ ਦੀ ਭੇਟ ਚੜ ਕੇ ਅਸੀਂ ਆਪ ਹੀ ਆਪਣੀ ਵੰਡ ਨੂੰ ਮਤਲਬ ਕਿਸ ਕਦਰ ਖੂਨੀ ਬਣਾ ਲਿਆ। ਬਿਲਕੁਲ ਸਹੀ। ਇੱਕ ਤਾਂ ਵੰਡ, ਉੱਪਰ ਦੀ ਖੂਨੀ। ਸੋ ਦੋਏ ਵਰਤਾਰੇ। ਸੋ ਇਸ ਲਈ ਜਦੋਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਦੇਸ਼ ਭਰ 'ਚ ਤਾਂ ਪੰਜਾਬ ਦੀਆਂ ਪਿੰਡਾਂ 'ਚ, ਸੱਥਾਂ 'ਚ, ਮੀਡੀਆ 'ਚ ਪੰਜਾਬ ਦੇ ਉਸ ਵੰਡ ਦੇ ਦਰਦ ਨੂੰ ਵੀ ਉਨੀ ਹੀ ਤਸ਼ੀਦਗੀ ਨਾਲ ਯਾਦ ਕੀਤਾ ਜਾ ਰਿਹਾ ਸੀ। ਜੀ। ਤੇ ਗੱਲ ਕਰੀਏ ਮੋਦੀ ਤੇ ਯੋਗੀ ਰਾਜ ਦੀ, ਕਹਿੰਦੇ ਅਯੁੱਧਿਆ ਦੇ ਰਾਮ ਮਾਰਗ ਤੋਂ 50 ਲੱਖ ਦੀਆਂ ਪਲੇਟਾਂ ਹੀ ਚੋਰੀ ਕਰਕੇ ਲੈ ਗਿਆ ਜੀ। ਪ੍ਰਵੀਨ ਜੀ, ਰਾਮ ਜੀ ਦੇ ਨਾਂ ਤੇ ਜਿੰਨੀ ਰਾਜਨੀਤੀ ਭਾਜਪਾ ਨੇ ਕੀਤੀ ਹੈ, ਕਿਸੇ ਨੇ ਨਹੀਂ ਕੀਤੀ। ਸਹੀ।
ਯੂਪੀ ਤੋਂ ਲੈ ਕੇ ਦੇਸ਼ ਤੱਕ ਦੀਆਂ ਚੋਣਾਂ ਦੇ ਵਿੱਚ ਹਰਾਮ ਦੇ ਸਹਾਰੇ ਤੇ ਆਪਣੀ ਕਸ਼ਤੀ ਪਾਰ ਲਾਉਣ ਦੇ ਵਿੱਚ ਚਾਹੇ ਐਨਡੀਏ ਦੀ ਹੋ ਸੀ ਲਾ ਲਈ, ਪਰ ਉਸ ਰਾਮ ਮੰਦਿਰ ਜੀ ਦੇ ਹਵਾਲੇ ਨਾਲ ਤੁਸੀਂ ਸਾਰਾ ਖੇਲ ਰਚਾਇਆ ਜੀ। ਪਹਿਲੇ ਮਹੀਨੇ ਹੀ ਪੋਲ ਖੋਲਤੀ ਕਿ ਤੁਸੀਂ ਉੱਥੇ ਕਿਹੋ ਜਿਹੇ ਕਾਰਜ ਕੀਤੇ ਨੇ, ਹੈ ਨਾ। ਗਰਭ ਗ੍ਰਹਿ ਚ ਪਾਣੀ ਦਾ ਭਰਨਾ, ਰਾਮਲਲਾ ਦੀ ਮੂਰਤੀ ਵਾਲੀ ਥਾਂ ਤੇ ਪਾਣੀ ਤੱਕ ਦਾ ਆਉਣਾ, ਉਹ ਰੇਲਵੇ ਸਟੇਸ਼ਨ ਜਿਹਦਾ ਮੋਦੀ ਨੇ ਉਦਘਾਟਨ ਕੀਤਾ ਉਹਦੀ ਕੰਧ ਤੱਕ ਦਾ ਡਿੱਗ ਜਾਣਾ, ਚਲੋ ਇੱਥੇ ਤੱਕ ਤਾਂ ਚੱਲੀ ਗਿਆ ਵਰਤਾਰਾ। ਪਰ ਤੁਸੀਂ ਤਾਂ ਰਾਮ ਮਾਰਗ ਦੇ ਉੱਤੇ ਲੱਗੀਆਂ ਲਾਈਟਾਂ ਤੱਕ ਦੀ ਸੁਰੱਖਿਆ ਨਹੀਂ ਕਰ ਪਾਉਂਦੇ। ਉਹ ਕਹਿੰਦੇ ਮੋਦੀ ਜੋਗੀ ਰਾਜ ਹੈ ਜੀ, ਰਾਮ ਰਾਜ ਆ ਗਿਆ ਜੀ। ਮਤਲਬ ਜਿਹੜਾ ਅਯੋਧਿਆ ਦੇ ਵਿੱਚ ਰਾਮ ਮਾਰਗ ਹੈ, ਅਯੋਧਿਆ ਰਾਮ ਮੰਦਿਰ ਨੂੰ ਜਾਣ ਵਾਲਾ ਮਾਰਗ ਹੈ, ਉਸ ਮਾਰਗ ਦੇ ਉੱਤੇ ਲੱਖਾਂ ਦੀਆਂ ਲਾਈਟਾਂ ਲੱਗੀਆਂ। ਉਹਦੇ ਵਿੱਚ ਉਹ ਬੈਂਬੂ ਕਹਿੰਦੇ ਆ ਬਾਂਸ ਨੂੰ, ਹੈ ਨਾ, ਉਹ ਬੈਂਬੂ ਲਾਈਟਾਂ ਜੀਆਂ ਸੀਗੀਆਂ, ਕੁਛ ਬਾਂਸ ਦੇ ਵਿੱਚ ਉਹ ਲਾਈਟਿੰਗ ਦਾ ਪ੍ਰਬੰਧ ਸੀਗਾ। ਉਹ 6400 ਤੋਂ ਵੱਧ ਲਾਈਟਾਂ ਲੱਗੀਆਂ ਉਹ ਸੜਕ ਦੇ ਉੱਤੇ, ਤੇ ਉਸੇ ਸੜਕ ਦੇ ਉੱਤੇ 98 ਦੇ ਕਰੀਬ ਮੇਰਾ ਖਿਆਲ 96 ਪ੍ਰੋਜੈਕਟਰ ਲਾਈਟਾਂ ਵੀ ਲੱਗੀਆਂ ਜੀ। ਸੋ ਇਹ ਲੱਖਾਂ ਦੀਆਂ ਲਾਈਟਾਂ ਦੇ ਜਿਹੜੀ ਕੰਪਨੀ ਨੂੰ ਕੰਟਰੈਕਟ ਦਿੱਤਾ ਗਿਆ ਸੀ, ਜਿਹੜੇ ਠੇਕੇਦਾਰ ਨੂੰ ਕੰਟਰੈਕਟ ਦਿੱਤਾ ਗਿਆ ਸੀ, ਉਹ ਕਹਿੰਦਾ ਵੀ ਅਸੀਂ 19 ਮਾਰਚ ਤੱਕ ਆਪਣਾ ਕੰਮ ਕੰਪਲੀਟ ਕਰਤਾ ਸੀ। ਠੀਕ ਹੈ। ਅਸੀਂ ਲਾਈਟਾਂ ਲਾਉਣ ਦਾ ਕੰਮ 6400 ਤੋਂ ਵੱਧ ਬਾਂਸ ਵਾਲੀਆਂ ਲਾਈਟਾਂ ਤੇ 96 ਦੇ ਕਰੀਬ ਪ੍ਰੋਜੈਕਟਰ ਲਾਈਟਾਂ, ਇਹ ਕਹਿੰਦੇ ਜੀ ਅਸੀਂ 19 ਮਾਰਚ ਤੱਕ ਨਿਬੇੜਤਾ। ਪਰ ਉਹ ਲਾਈਟਾਂ ਦੇ ਵਿੱਚੋਂ 6400 ਦੇ ਵਿੱਚੋਂ ਕਹਿੰਦੇ ਜੀ 3800 ਬਾਂਸ ਵਾਲੀਆਂ ਲਾਈਟਾਂ ਚੋਰੀ ਹੋ ਗਈਆਂ, ਤੇ 96 ਪ੍ਰੋਜੈਕਟਰ ਲਾਈਟਾਂ ਦੇ ਵਿੱਚੋਂ 36 ਪ੍ਰੋਜੈਕਟਰ ਲਾਈਟਾਂ ਚੋਰੀ ਹੋ ਗਈਆਂ। ਹੁਣ ਇਹ ਕੰਪਲੇਂਟ ਲੈ ਕੇ ਉਹ ਰਾਮ ਮਾਰਗ ਜਿਹੜੇ ਖੇਤਰ ਚ ਆਉਂਦਾ ਉਹਦੇ ਸੰਬੰਧਿਤ ਥਾਣੇ ਗਏ, ਉਹ ਫਰਮ ਵਾਲੇ, ਉਹ ਕੰਪਨੀ ਵਾਲੇ ਠੇਕੇਦਾਰ, ਤੇ ਬਕਾਇਦਾ ਦਵਿੰਦਰ ਪਾਂਡੇ ਹੈ ਜੀ ਜਿਹੜਾ SHO ਥਾਣਾ ਮੁਖੀ, ਉਹਨੇ ਕਹਿੰਦੇ ਜੀ FIR ਦਰਜ ਕਰਕੇ ਕਿਹਾ ਵੀ ਅਸੀਂ ਠੀਕ ਹੈ CCTV ਕੈਮਰੇ ਖੰਗਾਲਦੇ ਹਾਂ ਤੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਜਾਂਚ ਦਾ ਵਿਸ਼ਾ। ਇੱਕ ਪਾਸੇ ਪੁਲਿਸ ਆਪਣੀ ਜਾਂਚ ਪੜਤਾਲ ਚ ਲੱਗ ਪਈ, ਦੂਸਰੇ ਪਾਸੇ ਅਯੋਧਿਆ ਦੇ ਕਮਿਸ਼ਨਰ ਕਹਿੰਦੇ ਮੈਨੂੰ ਸ਼ੰਕੇ ਹੋਰ ਲੱਗਦੇ। ਕਮਿਸ਼ਨਰ ਸਾਹਿਬ ਕਹਿੰਦੇ ਕਿ ਇਕੱਲਾ ਚੋਰੀ ਦਾ ਹੀ ਮਾਮਲਾ ਕਿ ਘਪਲੇ ਦਾ ਮਾਮਲਾ ਤਾਂ ਨਹੀਂਗਾ ਜੀ। ਤੇ ਜਿਹੜੀ ਕੰਪਨੀ ਕਹਿੰਦੀ 19 ਮਾਰਚ ਤੱਕ ਅਸੀਂ ਸਾਰੀਆਂ ਲਾਤੀਆਂ, ਦੇਖਿਓ ਕਿਤੇ ਅੱਧੀਆਂ ਉਸੇ ਨੇ ਛੱਡਤੀਆਂ ਹੁਣ, ਲਾਈਆਂ ਹੀ ਨਾ ਹੁਣ ਪੂਰੀਆਂ, ਜਾਣ ਕੇ ਹੁਣ ਚੋਰੀ ਦਿਖਾ ਰਹੇ ਹੁਣ। ਮੈਂ ਕਹਿੰਦਾ ਚਾਹੇ ਚੋਰੀ ਹੈ ਚਾਹੇ ਘਪਲਾ, ਰਾਮ ਮਾਰਗ ਦੇ ਉੱਤੇ ਰਾਮ ਜੀ ਦੇ ਨਾਂ ਦੇ ਉੱਤੇ ਵੀ ਜੇ ਤੁਸੀਂ ਆਹ ਕੁਛ ਕਰਦੇ ਹੋ, ਬਿਲਕੁਲ ਸਹੀ, ਫਿਰ ਆਪ ਜਨਤਾ ਨਾਲ ਤੁਸੀਂ ਕੀ ਕਰਦੇ ਹੋਵੋਗੇ। ਸੋ ਕੰਪਨੀ ਨੂੰ ਠੇਕੇ ਦੇਣ ਵਾਲੇ ਵੀ ਤੁਸੀਂ ਹੋ, ਤੇ ਕੰਪਨੀਆਂ ਤੋਂ ਕਮਿਸ਼ਨ ਲੈਣ ਵਾਲੇ ਵੀ ਤੁਸੀਂ ਹੋ। ਸੋ ਇਹ ਜੇ ਘਪਲਾ ਹੈ ਤਾਂ ਵੀ ਜਾਂਚ ਹੋਣੀ ਬਣਦੀ ਹੈ, ਤੇ ਜੇ ਚੋਰੀ ਹੈ ਤਾਂ ਵੀ ਮੱਦਭਾਗੀ ਹੈ। ਕਹਿੰਦੇ ਜੀ ਆਹ ਜਿਹੜੀਆਂ 3800 ਬਾਂਸ ਵਾਲੀਆਂ ਲਾਈਟਾਂ ਤੇ 36 ਦੇ ਕਰੀਬ ਪ੍ਰੋਜੈਕਟਰ ਲਾਈਟਾਂ ਨੇ 50 ਲੱਖ ਤੋਂ ਉੱਪਰ ਦੀ ਕੀਮਤ ਦੀਆਂ ਨੇ। ਸੋ ਇਸ ਲਈ ਇਹ ਮੋਦੀ ਯੋਗੀ ਰਾਜ ਦੇ ਵਿੱਚ ਰਾਮ ਮਾਰਗ ਤੋਂ ਲਾਈਟਾਂ ਚੋਰੀ ਹੋਣ ਦੀ ਖਬਰ ਵੀ ਖੂਬ ਚਰਚਾ ਹੈ ਜੀ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਕਹਿੰਦੇ ਕੇਜਰੀਵਾਲ ਨੂੰ ਆਜ਼ਾਦੀ ਦਿਹਾੜੇ ਤੇ ਵੀ ਜ਼ਮਾਨਤ ਰੂਪੀ ਆਜ਼ਾਦੀ ਨਾ ਮਿਲ ਸਕੀ। ਅਰਵਿੰਦ ਕੇਜਰੀਵਾਲ ਹੋਰੀ ਕਾਫੀ ਸਖਤ ਕਰ ਰਹੇ ਨੇ ਜ਼ਮਾਨਤ ਲੈਣ ਦੇ ਲਈ। ਠੀਕ ਹੈ, ਕਾਨੂੰਨੀ ਪ੍ਰਕਿਰਿਆ ਤੇ ਹਰੇਕ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਬਿਲਕੁਲ ਸਹੀ ਹੈ ਜੀ, ਹੈ ਨਾ, ਹਰੇਕ ਦਾ ਹੱਕ ਹੈ। ਤੇ ਪਿਛਲੇ ਦਿਨੀ ਮਨੀਸ਼ ਸਿਸੋਦੀਆ ਨੂੰ ਜਦੋਂ ਜ਼ਮਾਨਤ ਮਿਲੀ ਤਾਂ ਉਸ ਤੋਂ ਬਾਅਦ ਆਮ ਮੀਡੀਆ 'ਚ ਵੀ ਇਹ ਚਰਚਾ ਤੁਰੀ ਕਿ ਇਸ ਸਵਾਲ ਇਹਨਾਂ ਨੂੰ ਕੇਜਰੀਵਾਲ ਨੂੰ ਮਿਲ ਸਕਦੀ ਹੈ। ਤੇ ਫਿਰ ਕੇਜਰੀਵਾਲ ਲਈ ਤਾਂ ਇਹ ਆਸ ਦੀ ਵੱਧ ਕਿਰਨ ਸੀ। ਉਹਨਾਂ ਨੇ ਆਪਣੀ ਪ੍ਰਕਿਰਿਆ ਹੋਰ ਤੇਜ਼ ਕੀਤੀ। ਅਸਲ 'ਚ ਜਦੋਂ ED ਦੇ ਮਾਮਲੇ 'ਚ ਜ਼ਮਾਨਤ ਮਿਲ ਗਈ ਪਰ CBI ਮਾਮਲੇ 'ਚ ਨਹੀਂ ਮਿਲੀ ਤਾਂ ਕੇਜਰੀਵਾਲ ਦੇ ਵਕੀਲ ਮਨੂ ਸਿੰਘ ਵੀ ਹੋਰੀ ਸਾਰੇ ਦਿੱਲੀ ਹਾਈ ਕੋਰਟ ਪਹੁੰਚੇ। ਦਿੱਲੀ ਹਾਈ ਕੋਰਟ ਉਹਨਾਂ ਨੇ ਦੋ ਤਰ੍ਹਾਂ ਦੀ ਪਟੀਸ਼ਨ ਸੀਗੀ, ਜਿਹਦੇ ਵਿੱਚ ਇੱਕ ਤਾਂ ਸੀਗਾ ਕਿ CBI ਦਾ ਮਾਮਲਾ ਗਲਤ ਹੈ ਜੀ, ਗ੍ਰਿਫਤਾਰੀ ਗਲਤ ਹੈ ਜੀ, ਦੂਸਰਾ ਸੀਗਾ ਜ਼ਮਾਨਤ। ਸੋ ਮਾਮਲਾ ਗਲਤ ਹੈ ਜੀ, ਉਹ ਕਹਿੰਦੇ ਵੀ ਇਹ ਤਾਂ ਨਹੀਂ ਮਾਮਲਾ ਗਲਤ, CBI ਨੇ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਹੋਗੀ, ਕੇਸ ਤਾਂ ਨਹੀਂ ਅਸੀਂ ਕਹਿੰਦੇ ਕਿ ਗਲਤ ਆ। ਹਾਂ, ਜ਼ਮਾਨਤ ਵਾਲਾ ਤੁਹਾਡਾ ਹੱਕ ਹੈ, ਜ਼ਮਾਨਤ ਲਈ ਫਿਰ ਟ੍ਰਾਇਲ ਕੋਰਟ ਜਾਓ। ਜੀ ਜੀ ਬਿਲਕੁਲ। ਪਰ ਦਿੱਲੀ ਹਾਈ ਕੋਰਟ ਵੱਲੋਂ ਇਸ ਤਰ੍ਹਾਂ ਮਤਲਬ ਬਰੰਗ ਲਿਫਾਫੇ ਮੰਗ ਮੋੜਨ ਤੋਂ ਬਾਅਦ ਕੇਜਰੀਵਾਲ ਦੀ ਟੀਮ ਨੇ ਟ੍ਰਾਇਲ ਕੋਰਟ ਜਾਣ ਦੀ ਬਜਾਏ ਸੁਪਰੀਮ ਕੋਰਟ ਦਾ ਰੁਖ ਕੀਤਾ। ਠੀਕ ਹੈ। ਤੇ ਮਾਨਯੋਗ ਸੁਪਰੀਮ ਕੋਰਟ 'ਚ ਆ ਕੇ ਕਿਹਾ ਜੀ ਕਿ CBI ਸਾਡੇ ਨਾਲ ਧੱਕਾ ਕਰਦੀ ਹੈ ਜੀ, ਹੇਠਲੀ ਅਦਾਲਤ ਨੇ ਧੱਕਾ ਕੀਤਾ ਜੀ, ਸਾਨੂੰ ਜ਼ਮਾਨਤ ਦਿਓ। ਤੇ ਉਹ ਕਹਿੰਦੇ ਵੀ ਠੀਕ ਹੈ, ਜੇ CBI ਨੇ ਕੁਛ ਕੀਤਾ ਹੈ ਤਾਂ ਅਸੀਂ CBI ਨੂੰ ਪੁੱਛਾਂਗੇ ਤਾਂ ਸਹੀ, ਪਹਿਲਾਂ ਉਹਦੇ ਤੱਥ ਤੱਕ ਖੰਗਾਲਾਂਗੇ। ਇਸ ਲਈ ਉਹ ਕਹਿੰਦੇ 23 ਅਗਸਤ ਤੱਕ CBI ਆਪਣਾ ਪੱਖ ਰੱਖੇ ਤੇ 19 ਤਰੀਕ ਤੱਕ ਤੁਹਾਡੀ ਜ਼ਮਾਨਤ ਵਾਲੀ ਪਟੀਸ਼ਨ ਖਾਰਜ ਆ। 19 ਤਰੀਕ ਤੱਕ ਜ਼ਮਾਨਤ ਦੇਣ ਤੋਂ ਇਨਕਾਰ ਆ। ਹੁਣ 23 ਤਰੀਕ ਨੂੰ CBI ਨੇ ਆਪਣੀ ਦਲੀਲ, ਆਪਣਾ ਪੱਖ ਰੱਖਣਾ। ਉਹ ਤੋਂ ਬਾਅਦ ਪਤਾ ਲੱਗਿਆ ਕੇਜਰੀਵਾਲ ਚਾਹੁੰਦੇ ਸੀ ਕਿ ਆਜ਼ਾਦੀ ਦਿਹਾੜੇ ਮੌਕੇ ਮੈਂ ਤਿਰੰਗਾ ਲਹਿਰਾਵਾਂ, ਉਹ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਉਹਨਾਂ ਨੇ ਆਪਣੀ ਥਾਂ ਤੇ ਆਤਸ਼ੀ ਨੂੰ ਭੇਜਣ ਦੀ ਕੋਸ਼ਿਸ਼ ਕੀਤੀ, ਉਹ ਉਹਦੇ ਵਿੱਚ ਸਫਲ ਨਹੀਂ ਹੋਏ। ਉਹਨਾਂ ਨੇ ਮਨੀਸ਼ ਸਿਸੋਦੀਆ ਵਾਲੇ ਹਵਾਲੇ ਨਾਲ, ਉਸ ਦਲੀਲ ਦੇ ਹਵਾਲੇ ਨਾਲ ਮੰਗੀ। ਉਹ ਕਹਿੰਦੇ ਉਹਦੀ ਤਾਂ ਪ੍ਰਕਿਰਿਆ ਕਾਫੀ ਲੰਬੀ ਪੂਰੀ ਹੋ ਲਈ, ਥੋੜੀ ਤਾਂ ਪ੍ਰਕਿਰਿਆ ਸ਼ੁਰੂ ਹੋਈ ਆ। ਸੋ CBI ਨੇ ਕਿਹੜੇ ਆਧਾਰ ਤੇ ਕੇਸ ਦਰਜ ਕੀਤਾ ਸੀ ਉਹ ਤਾਂ ਜਾਂਚ ਪੜਤਾਲ ਕਰ ਲਈਏ।
ਜੀ ਜੀ ਉਹ ਤੱਥ ਦੇਖਣ ਤੋਂ ਬਾਅਦ ਫੈਸਲਾ ਕਰਾਂਗੇ ਕਿ ਤੁਹਾਨੂੰ ਜ਼ਮਾਨਤ ਦੇਣ ਨਾਲ ਕੁਝ ਪ੍ਰਭਾਵਿਤ ਤਾਂ ਨਹੀਂ ਹੁੰਦਾ, ਫਿਰ ਕਹਿੰਦੇ ਦੇਖਾਂਗੇ। ਸੋ ਫਿਲਹਾਲ ਚਾਹੇ ਉਹ ਆਜ਼ਾਦੀ ਦਿਹਾੜਾ ਸੀ ਤੇ ਚਾਹੇ ਹੁਣ ਆਉਣ ਵਾਲਾ ਰੱਖੜੀ ਦਾ ਤਿਉਹਾਰ ਹੈ, ਕੇਜਰੀਵਾਲ ਅਜੇ ਜੇਲ੍ਹ 'ਚ ਰਹਿਣਗੇ, ਉਹਨਾਂ ਨੂੰ ਜ਼ਮਾਨਤ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ। ਸ਼ਰਮਾ ਜੀ, ਆਪਾਂ ਜਦੋਂ ਕੇਜਰੀਵਾਲ ਦੀ ਗੱਲ ਕਰਦੇ ਹਾਂ ਜਾਂ ਆਪਾਂ ਕਿਸੇ ਹੋਰ ਵਿਰੋਧੀ ਧਿਰ ਦੇ ਲੀਡਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਏਜੰਸੀਆਂ ਦੀ ਭਰੋਸੇਯੋਗਤਾ ਤੇ ਵੀ ਸਵਾਲ ਖੜੇ ਕਰਦੇ ਹਾਂ ਕਿ ਬਈ ਉਹਨਾਂ ਦੀ ਭਰੋਸੇਯੋਗਤਾ ਦਾਅ ਤੇ ਲੱਗੀ ਹੋਈ ਹੈ। ਘਟੀ ਨਹੀਂ, ਘਟਣਾ ਤਾਂ ਗੱਲ ਹੋਰ ਹੈ, ਉਹਨਾਂ 'ਚ ਭਰੋਸਾ ਹੀ ਨਹੀਂ ਰਿਹਾ। ਕਿਉਂਕਿ ਮੈਂ ਹਾਂਜੀ ਇੱਕ ਖਬਰ ਦੇ ਉੱਤੇ ਚਰਚਾ ਕਰ ਰਿਹਾ ਸੀ ਦੂਜੇ ਪ੍ਰੋਗਰਾਮ ਦੇ ਵਿੱਚ, 23 ਲੀਡਰ ਅਜਿਹੇ ਨੇ ਜਿਨ੍ਹਾਂ ਤੇ ਪਹਿਲਾਂ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਸਨ, ਪਰ ਜਦੋਂ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਉਹਨਾਂ ਨੇ ਪੈਰ ਹੀ ਪਿਛਾਂ ਕੇ ਚੱਲੇ, ਮਤਲਬ ਹਾਂਜੀ ਉਹਨਾਂ ਨੇ ਬਿਲਕੁਲ। ਪਰ ਦੂਜੇ ਪਾਸੇ ਇਹ ਤਾਂ ਚਲੋ ਜਾਂਚ ਏਜੰਸੀਆਂ ਦੀ ਕਾਰਕਰਦਗੀ ਹੈ ਜਿਹੜੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਆਪਾਂ ਬੇਸ਼ੱਕ ਅੱਜ ਅਕਾਲੀ ਦਲ ਦੇ ਮੁਹਾਂਦਰੇ, ਉਹਦੇ ਸਿਧਾਂਤਕ ਪੈਂਤੜੇ, ਉਹਦੇ ਫੈਸਲੇ ਜਿਨ੍ਹਾਂ ਦੇ ਉੱਤੇ ਅੱਜ ਵੀ ਕਿੰਤੂ ਉਹਦੇ ਬਾਰੇ ਗੱਲ ਕਰਦੇ ਹਾਂ, ਪਰ ਐਮਰਜੈਂਸੀ ਦਾ ਦੌਰ ਯਾਦ ਕਰੋ ਜਦੋਂ ਇੱਥੋਂ ਅਕਾਲੀ ਲੀਡਰਾਂ ਨੂੰ, ਪੰਜਾਬੀਆਂ ਨੂੰ ਚੱਕਿਆ ਜਾਂਦਾ ਸੀ, ਕਦੇ ਜ਼ਮਾਨਤ ਨਹੀਂ ਉਡੀਕੀ ਪੰਜਾਬੀਆਂ ਨੇ। ਇਹ ਉਹਨਾਂ ਦੇ ਕਿਰਦਾਰ ਦਾ ਹਿੱਸਾ ਰਿਹਾ ਕਿ ਕੋਈ ਵੀ ਸਰਕਾਰ ਆਈ, ਚਾਹੇ ਉਹ ਬ੍ਰਿਟਿਸ਼ ਸੀਗੇ, ਚਾਹੇ ਉਹ ਐਮਰਜੈਂਸੀ ਦੇ ਵਿਰੋਧ ਸੀ, ਚਾਹੇ ਉਹ ਕਿਸੇ ਵੀ ਤਰੀਕੇ ਦਾ, ਉਹ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਦੇਖ ਲਓ, ਕਦੇ ਉਹਨਾਂ ਨੇ ਅੰਦਰ ਜਾ ਕੇ ਇਹ ਨਹੀਂ ਕਿਹਾ ਵੀ ਸਾਨੂੰ ਹੁਣ ਜ਼ਮਾਨਤ ਦੇ ਦਿਓ। ਪ੍ਰੇਮ ਸਿੰਘ ਚੰਦੂਮਾਜਰਾ ਦੀ ਪੋਲੀਟਿਕਸ ਨਾਲ ਆਪਾਂ ਅੱਜ ਵੀ ਨਹੀਂ ਸਹਿਮਤ, ਪਰ ਐਜ ਏ ਸਟੂਡੈਂਟ ਉਹਨਾਂ ਨੂੰ ਸਭ ਤੋਂ ਪਹਿਲਾਂ ਚੱਕਿਆ ਗਿਆ ਸੀ। ਇਹ ਰਿਕਾਰਡ ਦੇ ਉੱਤੇ ਗੱਲਾਂ ਨੇ ਪਟਿਆਲੇ ਦੇ ਵਿੱਚ, ਹਾਂਜੀ, ਚੰਗੀ ਅਗਵਾਈ ਤੇ ਸਭ ਤੋਂ ਬਾਅਦ ਛੱਡਿਆ ਗਿਆ। ਹਾਲਾਂਕਿ ਉਹਨਾਂ ਦੀ ਹਿੰਦੀ ਕਹਿ ਜੀ ਆ, ਉਹਨਾਂ ਦੇ ਅਕਾਲੀ ਦਲ ਦੇ ਵਿੱਚ ਰੋਲ ਨੂੰ ਲੈ ਕੇ ਆਪਾਂ ਹਮੇਸ਼ਾ ਕਿੰਤੂ ਕਰਦੇ ਰਹੇ ਹਾਂ, ਪਰ ਕਹਿਣ ਤੋਂ ਭਾਵ ਇਹ ਹੈ ਕਿ ਕਾਹਲੀ ਕਿਉਂ ਹੈ? ਤੁਸੀਂ ਲੋਕਾਂ ਲਈ ਲੜਨ ਦਾ, ਲੋਕਾਂ ਦੇ ਨਾਲ ਖੜਨ ਦਾ, ਸੰਘਰਸ਼ਾਂ ਦੀ ਗੱਲ ਕਰਕੇ ਆਏ ਹੋ, ਪਰ ਆ ਕੇ ਤੁਹਾਨੂੰ ਜਦੋਂ ਇੱਕ ਮਸਲੇ ਦੇ ਉੱਤੇ, ਇੱਕ ਮੁੱਦੇ ਦੇ ਉੱਤੇ ਤੁਹਾਨੂੰ ਅੰਦਰ ਰੱਖਿਆ ਗਿਆ, ਹੁਣ ਤੁਸੀਂ ਹੱਥ ਪੈਰ ਮਾਰ ਰਹੇ ਹੋ, ਬੇਗੁਨਾਹੀ ਸਾਬਤ ਕਰਦੇ ਹੋ। ਪ੍ਰਵੀਨ ਜੀ, ਉਹਦੇ ਨਾਲੋਂ ਵੀ ਵੱਡੀ ਗੱਲ ਹੈ ਕਿ ਤੁਸੀਂ ਉਹਦਾ ਛੱਡਣ ਤੱਕ ਲਈ ਤਿਆਰ ਨਹੀਂ। ਹਾਂਜੀ ਹਾਂਜੀ, ਤੁਸੀਂ ਕਹੋ ਕਿ ਜਦੋਂ ਮੈਨੂੰ ਅਦਾਲਤ ਦੇ ਵਿੱਚੋਂ ਮੈਂ ਬਰੀ ਹੋ ਕੇ ਆਊਂਗਾ ਫਿਰ ਮੈਂ ਉਹਦਾ ਸਮਝ ਲੂੰਗਾ, ਤੇ ਲੋਕਾਂ ਨੂੰ ਕਿੰਨਾ ਚਿਰ ਹੋ। ਹਾਂ, ਲੋਕਾਂ ਨੂੰ ਸਭ ਪਾਠ ਪੜਾਉਣੇ ਮਰਿਆਦਾ ਦੇ, ਲੋਕਾਂ ਨੂੰ ਪਾਠ ਪੜਾਉਣੇ ਸੱਚ ਦੇ, ਲੋਕਾਂ ਨੂੰ ਵੱਡੇ ਵੱਡੇ ਭਾਸ਼ਣ ਦੇਣੇ ਤਿਆਗ ਦੇ, ਮਤਲਬ ਇਹ ਗੱਲਾਂ ਲੋਕਪਾਲ ਦੇ, ਮਤਲਬ ਇੱਕ ਪਾਸੇ ਗੱਲਾਂ ਕਿਹੋ ਜਿਹੀਆਂ, ਦੂਜੇ ਪਾਸੇ ਕੰਮ ਕਿਹੋ ਜਿਹੇ, ਪਹੁੰਚ ਕਿਹੋ ਜਿਹੀ। ਇਹ ਤੁਹਾਡੀ ਜਿਹੜੀ ਰਾਜਨੀਤਿਕ ਇਮੇਜ ਹੁੰਦੀ ਹੈ ਨਾ, ਉਹਨੂੰ ਬਹੁਤ ਹੱਦ ਤੱਕ ਢਾਹ ਲਾਉਂਦੀਆਂ ਨੇ ਇਹ ਚੀਜ਼ਾਂ। ਇਸੇ ਕਰਕੇ ਤੁਸੀਂ ਦੇਖੋ ਕੇਜਰੀਵਾਲ ਦਿੱਲੀ, ਆਮ ਆਦਮੀ ਪਾਰਟੀ ਚ ਕਿੰਨਾ ਕੁਛ ਹੋ ਰਿਹਾ। ਇਹ ਸਾਰੇ ਮਾਮਲੇ 'ਚ ਏਜੰਸੀਆਂ ਦੀ ਭੂਮਿਕਾ ਤੋਂ ਲੈ ਕੇ ਕੇਜਰੀਵਾਲ ਦੀ ਲੀਡਰਸ਼ਿਪ ਦੇ ਹਵਾਲੇ ਨਾਲ ਹਾਂਜੀ ਹਾਂਜੀ ਦੋਏ ਪਾਰਟੀਆਂ ਨੰਗੀਆਂ ਹੋ ਰਹੀਆਂ, ਭਾਜਪਾ ਵੀ ਤੇ ਆਪ ਵੀ। ਬਿਲਕੁਲ ਸਹੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।